बे तक जाती होंदी सी। ये पता नहीं कितों दी खड़ियां ने, कुछ जलियां वगैरह सड़ियां ट्रेनां ने। ਇਹ ਜੇ ਪਿਆ ਦਾ ਕਸੂਰ ਤੋਂ ਜਿਹੜਾ ਰੇਲ ਦਾ ਸਿਸਟਮ ਇੰਡੀਆ ਨੂੰ ਮਿਲਾਉਂਦਾ ਸੀ, ਇਹ ਐਜ ਖਤਮ ਤੇ ਅੱਗੇ ਕੁਝ ਵੀ ਨਾ ਅੱਗੇ ਆਬਾਦੀ। ਓਏ ਹੋਏ ਹੈ, ਚੈੱਕ ਕਰੋ ਜੀ, ਪੁਰਾਣੇ ਜ਼ਮਾਨੇ ਦਾ ਅੰਗਰੇਜ਼ ਦਾ ਉਹਦਾ ਨਲਕਾ। ਇਹਦੇ ਨਾਲ ਇਹ ਫਾਟਕ ਦੇ ਪਿਛਲੇ ਪਾਸੇ ਕਸੂਰ ਜਿੱਥੇ ਮੈਂ ਆਇਆ ਚੱਲ ਕੇ, ਤੇ ਇੱਥੋਂ ਤੱਕ ਜਨਾਬ ਜਿਹੜੀਆਂ ਇੰਡੀਆ ਜਾਣ ਵਾਲੀਆਂ ਲਾਈਨਾਂ ਨੇ ਉਹ ਬੰਦ ਹੋ ਜਾਂਦੀਆਂ ਨੇ। ਇਹ ਐਜ ਇਹ ਚੈੱਕ ਕਰੋ, ਟਿਕਟ ਘਰ ਉਹੀ ਪੁਰਾਣੇ। ਇਹ ਟਿਕਟ ਦੇਣਾ ਜੀ ਇੱਕ ਆਗਰਾ ਦੀ, ਅੰਮ੍ਰਿਤਸਰ ਦੀ। अस्सलाम वालेकुम दोस्तों, मैं इस वे मौजूद है कसूर रेलवे स्टेशन से। कसूर रेलवे स्टेशन बहुत ही तारीखी, ये ਉਹੀ रेलवे स्टेशन है जितों ट्रेन 1947 तो पहला इंडिया भी जाती होंगी सी, फिरोजपुर, अमृतसर ते नई दिल्ली, तो उधरों ट्रेन आके ते कसूर तो बाद फिर जरा ना पिशावर तक जाती होंगी सी। 1947 की जो पार्टीशन हुई तो फिर ये ट्रेन स्टॉप हो गई, तो अज ये स्टेशन ते मौजूद है। लेकिन कसूर जंक्शन का जो मकसद से कि यानी इंडिया च ट्रेन जाती है, इंडिया वाली नहीं हुण जा रही, तो मैं तुहानूं विखालना कसूर स्टेशन अज के साल दे विच। ਦੋਸਤੋ ਬਿਲਕੁਲ ਮੇਰੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਸੂਰ ਰੇਲਵੇ ਸਟੇਸ਼ਨ ਦੀ ਵਾਈਟ ਰੰਗ ਦੀ ਚਿੱਟੇ ਰੰਗ ਦੀ ਇਮਾਰਤ। ਇਹ ਰੇਲਵੇ ਰੋਡ ਤੋਂ ਮੈਂ ਜਾ ਰਿਹਾ, ਤੇ ਇਹ ਕਸੂਰ ਸਟੇਸ਼ਨ ਬਹੁਤ ਵੱਡਾ ਜੰਕਸ਼ਨ ਹੁੰਦਾ ਸੀ 1947 ਦੀ ਪਾਰਟੀਸ਼ਨ ਤੋਂ ਪਹਿਲੇ। ਇਹਦਾ ਪੁਰਾਣਾ ਪਲੇਟ ਮੁਸਾਫਰਖਾਨਾ ਤੁਹਾਨੂੰ ਮੈਂ ਦਿਖਾ ਰਿਹਾ ਵਾਂ, ਇਹ ਅੱਜ ਵੀ ਅਸਲ ਹਾਲਤ 'ਚ ਮੌਜੂਦ ਹੈ। ਤੇ ਇਹਦੇ ਅੰਦਰ ਚੱਲਨੇ ਆਪਣੀ ਵੀਡੀਓ ਦਾ ਸਟਾਰਟ ਹੈ ਪੁਰਾਣੇ ਮੁਸਾਫਰਖਾਨੇ ਤੋਂ ਕਰਨੇ ਆ। ਵੇਖੋ ਜੀ, ਲੱਕੜ ਦੀ ਇਹਦੀ ਜਿਹੜੀ ਹੈ ਨਾ ਉਹ ਛੱਤ ਉੱਤੇ ਨਜ਼ਰ ਆ ਰਹੀ, ਲੋਹੇ ਦੇ ਲੱਕੜ ਦੀ। ਇਹ ਵੀ ਉਹੀ ਪੁਰਾਣੇ ਦੌਰ ਦਾ ਬਣਿਆ। ਕਸੂਰ ਤੋਂ ਅੰਮ੍ਰਿਤਸਰ ਦੀ, ਤੇ ਫਿਰ ਉਸ ਤੋਂ ਬਾਅਦ 1947 ਨੂੰ ਬੰਦ ਹੋ ਗਈ। ਇਹ ਬਹੁਤ ਵੱਡਾ ਜੰਕਸ਼ਨ ਸੀ। ਇੱਥੇ ਲਾਹੌਰ ਨੂੰ, ਰਾਏਵਿੰਡ, ਕਰਾਚੀ, ਪਿਸ਼ਾਵਰ, ਅੰਮ੍ਰਿਤਸਰ, ਫਾਜ਼ਿਲਕਾ, ਦਿੱਲੀ ਟ੍ਰੇਨਾਂ ਐਸੇ ਪਲੇਟਫਾਰਮ ਤੋਂ ਚੱਲਦੀਆਂ ਸਨ। ਇਹ ਜਿਹੜਾ ਪਲੇਟਫਾਰਮ ਤੋਂ ਚੱਲਦੇ ਆ ਜੀ, ਇਹ ਪਲੇਟਫਾਰਮ ਆ ਗਿਆ। ਤੇ ਇਹ ਰਾਈਟ ਸਾਈਡ ਤੇ ਪਾਣੀ ਦੀ ਟੈਂਕੀ, ਇਹ ਵੀ ਬਹੁਤ ਪੁਰਾਣੀ ਹੈ। ਇਹ ਤੋਂ ਪਾਣੀ ਲੋਕੀ ਭਰਦੇ ਪੀਂਦੇ, ਬੋਤਲਾਂ 'ਚ ਭਰ ਲੈਂਦੇ ਨੇ। ਇਹ ਜੀ ਉੱਤੇ ਕੋਈ ਰੂਟਰ ਲੱਗਿਆ ਸਟੇਸ਼ਨ ਦੀ ਜਿਹੜੀ ਇਮਾਰਤ ਹੈ, ਇਹ ਚੈੱਕ ਕਰੋ। ਇਹ ਵੀ ਉਹੀ ਜਿਹੀ ਪੁਰਾਣੀ ਇਮਾਰਤ, ਇੱਟਾਂ ਦੀ ਬਣੀ, ਬਹੁਤ ਹੀ ਖੂਬਸੂਰਤ ਇਮਾਰਤ। ਕਸੂਰ ਜੰਕਸ਼ਨ ਰੇਲਵੇ ਸਟੇਸ਼ਨ, ਲਹਿੰਦਾ ਪੰਜਾਬ। ਇਹ ਕਸੂਰ ਇੱਕ ਜ਼ਿਲ੍ਹਾ ਬਣ ਗਿਆ ਹੈ ਜੀ, ਪਹਿਲਾਂ ਇਹ ਤਹਿਸੀਲ ਹੁੰਦੀ ਸੀ। ਇਹ ਚੈੱਕ ਕਰੋ ਜੀ, ਫਨੇ ਸ਼ਾਹਕਾਰ, ਕਿਆ ਖੂਬਸੂਰਤ ਜਨਾਨਾ ਸਟੇਸ਼ਨ ਬਣਿਆ। ਲੇਕਿਨ ਅੱਜ ਸਿਰਫ ਇੱਕ ਟ੍ਰੇਨ ਇੱਥੇ ਚੱਲਦੀ ਹੈ, ਉਹ ਵੀ ਸਿਰਫ ਪਾਕਿਸਤਾਨ ਦੇ 'ਚ ਰਹਿੰਦੀ। ਬਜ਼ੁਰਗ ਤੇ ਫਿਰਦੇ ਤੇ ਹੈ ਨੇ, ਲੇਕਿਨ ਹੁਣ ਸਿਰਫ ਹਵਾਖੋਰੀ ਕਰਨੀ ਆਉਂਦੇ ਨੇ। ਇਹ ਜਨਾਬ ਉਹੀ ਪਲੇਟਫਾਰਮ ਜਿੱਥੇ ਬਜ਼ੁਰਗਾਂ ਦੀਆਂ ਯਾਦਾਂ, ਕਿਉਂਕਿ ਬੜਾ ਮਸਰੂਫ, ਬਹੁਤ ਜ਼ਿਆਦਾ ਰਸ਼ ਇੱਥੇ ਰਹਿੰਦਾ ਹੁੰਦਾ ਸੀ।
कोई ट्रेन अमृतसर तो आ रही है, कोई अमृतसर जा रही है, कोई दिल्ली बॉम्बे कलकत्ता वाली साइड तो आ रही है, कोई उधर ਨੂੰ ਜਾ ਤੇ ਹੁਣ जनाब ਇਹ देखो ਤੁਸੀਂ एक स्टेशन काबिल इस्तेमाल तो है लेकिन एक ट्रेन चलती है सिर्फ ਇੱਥੇ। ਇਹ ਦੋਸਤੋ ਕਸੂਰ ਸਟੇਸ਼ਨ ਦਾ ਉਹ ਪਲੇਟਫਾਰਮ ਤੁਹਾਨੂੰ ਦਿਖਾ ਰਿਹਾ ਜਿਹੜਾ ਲਗੇਜ ਮਾਲ ਗਾੜੀ ਵਾਲਾ ਪਲੇਟਫਾਰਮ ਸੀ। ਇਹ ਹੁਣ ਇੱਥੇ ਮਿੱਟੀ ਪੈ ਕੇ ਰੂੜੀ ਲੱਗ ਕੇ ਗੰਦ ਤੇ ਭੂਰਿਆ ਗਿਆ। ਇਹ ਪਲੇਟਫਾਰਮ ਮੌਜੂਦ ਹੈ। ਇੱਥੋਂ ਟ੍ਰੇਨ ਜਿਹੜੀ ਮਾਲ ਸੀ ਨਾ ਉਹ ਇੱਥੇ ਲੱਗਦੀ ਹੁੰਦੀ ਸੀ। ਉਹ ਅੰਮ੍ਰਿਤਸਰ ਤੋਂ ਵੀ ਆਉਂਦਾ ਹੁੰਦਾ ਸੀ ਤੇ ਉਹ ਦਿੱਲੀ ਤੋਂ ਵੀ ਆਉਂਦਾ ਹੁੰਦਾ ਸੀ ਤੇ ਫਿਰ ਇਧਰੋਂ ਵੀ ਜਾਂਦਾ ਹੁੰਦਾ ਸੀ, ਕਿਉਂਕਿ ਉਦੋਂ ਇੱਕ ਹੀ ਮੁਲਕ ਹੁੰਦਾ ਸੀ, ਪਾਕਿਸਤਾਨ ਹਿੰਦੁਸਤਾਨ ਨਹੀਂ ਸਨ ਹੁੰਦੇ, ਸਿਰਫ ਇੱਕ ਹੀ ਮੁਲਕ ਹੁੰਦਾ ਸੀ। ਲਿਹਾਜ਼ਾ ਸਾਰੀ ਜਿਹੜੇ ਬਿਜ਼ਨਸਮੈਨ ਸਨ, ਖਾਂ ਮੁਸਲਮਾਨ ਸਨ ਜਾਂ ਖੱਤਰੀ ਸਨ ਜਾਂ ਕਿਸੇ ਵੀ ਉਹਨਾਂ ਦਾ ਧਰਮ ਸੀ, ਉਹ ਇਹ ਪਲੇਟਫਾਰਮ 'ਤੇ ਆਪਣਾ ਜਿਹੜਾ ਸਾਰਾ ਸਾਜ਼ੋ ਸਮਾਨ ਸੀ ਨਾ ਉਹ ਇੱਥੇ ਜਿਹੜਾ ਨਾ ਇਹ ਗੋਦਾਮ ਹੈ ਇੱਥੋਂ ਚਾੜਦੇ ਸਨ ਤੇ ਲਾਉਂਦੇ ਸਨ। ਇਹ ਦੋ ਪਲੇਟਫਾਰਮ ਨੇ, ਕਹਿ ਪਲੇਟਫਾਰਮ ਲਾਈਨਾਂ ਨੇ ਲਗੇਜ ਦੀਆਂ ਦੋ, ਕਿਉਂਕਿ ਬੜਾ ਹੀ ਇੱਥੋਂ ਤਜਾਰਤ ਹੁੰਦੀ ਸੀ, ਟ੍ਰੇਡ। ਤੇ ਇਹ ਹੁਣ ਸਾਹਮਣੇ ਤੁਹਾਡੇ ਜਨਾਬ ਬਿਲਕੁਲ ਪੁਰਾਣਾ ਬਸੀਦਾ ਗੋਦਾਮ, ਮੇਰਾ ਨਹੀਂ ਖਿਆਲ ਕਿ ਯੂਜ਼ ਹੁੰਦਾ ਹੈ, ਇਸ ਲਈ ਕਿ ਹੁਣ ਟ੍ਰੇਨ ਨਹੀਂ ਹੈਗੀ। ਇੱਕ ਟ੍ਰੇਨ ਹੁਣ ਟੋਟਲ ਕਸੂਰ 'ਚ ਚੱਲਦੀ ਹੈ, ਇੱਕ ਟ੍ਰੇਨ ਆਉਂਦੀ ਹੈ ਔਰ ਇੱਥੋਂ ਫਿਰ ਉਹ ਵਾਪਸ ਚਲੀ ਜਾਂਦੀ ਹੈ। ਤੇ ਇਹ ਜਨਾਬ ਇਹਨੂੰ ਲਾਗੇ ਤਾਲੇ, ਤੇ ਪਤਾ ਨਹੀਂ ਕਿਦੋਂ ਦਾ ਜਿਹੜਾ ਨਾ ਲਾਸਟ ਟਾਈਮ ਹੈ ਇਸਤੇਮਾਲ ਹੋਇਆ ਹੋਏਗਾ। ਠੀਕ ਹੈ ਨਾ। ਇਹ ਜਨਾਬ ਪਲੇਟਫਾਰਮ ਕਸੂਰ ਦਾ। ਅੱਛਾ, ਇੱਥੇ ਇੱਕ ਹੋਰ ਪਲੇਟਫਾਰਮ ਹੈਗਾ, ਇਹ ਜਨਾਬ ਤੁਹਾਨੂੰ ਮੈਂ ਦਿਖਾ ਲਣਾ। ਇਹ ਵੀ ਮਾਲ ਗੱਡੀ ਦਾ ਪਲੇਟਫਾਰਮ ਹੈ। ਓਏ ਹੋਏ ਦੇਖੋ ਜੀ, ਦੇਖੋ ਜਨਾਬ ਯਾਦਾਂ। ਅਗਰ ਅੱਜ ਵੀ ਟ੍ਰੇਨ ਚੱਲਦੀ ਹੁੰਦੀ ਤੇ ਇਹ ਜਿਹੜੇ ਸਾਰੇ ਏਰੀਆਜ਼ ਨੇ ਨਾ ਇੱਥੇ ਬਹੁਤ ਚਹਿਲ ਪਹਿਲ ਹੁੰਦੀ। ਇੰਡੀਆ ਤੋਂ ਟ੍ਰੇਨਾਂ ਆ ਰਹੀਆਂ ਹੁੰਦੀਆਂ, ਪਾਕਿਸਤਾਨ ਤੋਂ ਜਾ ਰਹੀਆਂ ਹੁੰਦੀਆਂ ਇੰਡੀਆ। ਤੇ ਇਹ ਜਨਾਬ ਤੁਸੀਂ ਚੈੱਕ ਕਰੋ, ਇਹ ਹੁਣ ਇੱਥੇ ਮੱਝਾਂ ਵੱਜੀਆਂ ਨੇ। ਮਾਲ ਗੱਡੀ ਦਾ ਪਲੇਟਫਾਰਮ ਕਸੂਰ ਜੰਕਸ਼ਨ ਸਟੇਸ਼ਨ ਤੇ। ਇਹ ਦੇਖੋ ਜੀ, ਇਹ ਸਾਰਾ ਮਾਲ ਗੋਦਾਮ ਦਾ ਏਰੀਆ ਤੁਹਾਨੂੰ ਦਿਖਾ ਲੈਂਦੇ ਆ। ਫਿਰ ਇਹ ਦੇਖੋ ਨਾ, ਇਹ ਵੀ ਪਲੇਟਫਾਰਮ ਬਹੁਤ ਜ਼ਿਆਦਾ ਇੱਥੇ ਜਿਹੜੀ ਤਜਾਰਤ ਹੁੰਦੀ ਸੀ, ਫਿਰੋਜ਼ਪੁਰ, ਅੰਮ੍ਰਿਤਸਰ, ਖੇਮਕਰਨ ਦੇ ਰਸਤੇ। ਤੇ ਇਹ ਜਨਾਬ ਦੇਖੋ ਤੁਸੀਂ, ਇੱਥੇ ਲੱਗਾ ਹੁੰਦਾ ਸੀ ਨਲਕਾ। ਓਏ ਹੋਏ ਹੈ ਚੈੱਕ ਕਰੋ ਜੀ, ਪੁਰਾਣੇ ਜ਼ਮਾਨੇ ਦਾ ਅੰਗਰੇਜ਼ ਦਾ ਉਹਦਾ ਨਲਕਾ। ਇਹਦੇ ਨਾਲ ਵੇਖੋ ਜੀ, ਪਾਣੀ ਇੱਧਰ ਵੀ ਆਉਂਦਾ ਹੁੰਦਾ ਸੀ ਤੇ ਪਾਣੀ ਇੱਧਰ ਵੀ ਆਉਂਦਾ ਹੁੰਦਾ ਸੀ। ਇਹਨੂੰ ਗੇੜਨਾ, ਨਲਕਾ ਵੇਖੋ ਜੀ ਪੁਰਾਣਾ ਤੁਹਾਨੂੰ ਦਿਖਾਇਆ, ਜਿਹੜੇ ਕਿ ਹੁਣ ਕਿਸੇ ਵੀ ਸਟੇਸ਼ਨ ਤੇ ਮੌਜੂਦ ਨਹੀਂ, ਲੇਕਿਨ ਇੱਥੇ ਢਾਂਚਾ ਹੈਗਾ। ਅੱਛਾ, ਮੈਂ ਤੁਹਾਨੂੰ ਇੱਥੇ ਥੋੜਾ ਦੱਸ ਦਿਆਂ ਕਿ ਟ੍ਰੇਨਾਂ ਇੱਥੇ ਕੁਝ ਖੜੀਆਂ ਨੇ, ਇਹ ਪਤਾ ਨਹੀਂ ਕਿਦੋਂ ਦੀਆਂ ਖੜੀਆਂ ਨੇ, ਕੁਝ ਜਲੀਆਂ ਵਗੈਰਾ ਸੜੀਆਂ ਟ੍ਰੇਨਾਂ ਨੇ। ਇਹ ਕੋਈ ਹਾਦਸਾਤੀ ਤੌਰ ਤੇ ਜਿਹੜਾ ਨਾ ਇਹਨਾਂ ਦਾ ਉਹ ਤਬਾਹ ਹੋਈਆਂ ਨੇ, ਪਤਾ ਨਹੀਂ ਕੀ ਸਿਚੁਏਸ਼ਨ ਸੀ ਇਹਨਾਂ ਦੀ। ਇਹ ਦੇਖੋ ਨਾ, ਦੋ ਡੱਬੇ ਉਹ ਨੇ, ਦੋ ਹੀ ਡੱਬੇ ਇਹ ਨੇ, ਤੇ ਇਹ ਜਨਾਬ ਤਿੰਨ ਡੱਬੇ ਇਹ ਨੇ। ਠੀਕ ਹੈ ਨਾ। ਤੇ ਇਹ ਸਾਹਮਣੇ ਕਸੂਰ ਰੇਲਵੇ ਸਟੇਸ਼ਨ, ਇਹਦਾ ਪਲੇਟਫਾਰਮ ਵੇਖੋ ਜਨਾਬ, ਅੰਗਰੇਜ਼ ਨੇ ਬਣਾਇਆ, ਉਸ ਤੋਂ ਬਾਅਦ ਫਿਰ ਮੌਜੂਦ ਤੇ ਹੈ, ਲੇਕਿਨ ਜਿਹੜਾ ਨੈਟਵਰਕ ਬਣਾਇਆ ਸੀ ਕਿ ਦਿੱਲੀ ਤੋਂ ਅੰਮ੍ਰਿਤਸਰ, ਫਿਰੋਜ਼ਪੁਰ, ਕਸੂਰ ਤੇ ਫਿਰ ਪਿਸ਼ਾਵਰ, ਉਹ ਰੂਟ ਫਿਰ 1947 ਖਤਮ ਹੋ ਗਿਆ। ਲੋ ਜੀ ਦੋਸਤੋ, ਇਸ ਸਾਈਡ ਨੂੰ ਜਿਹੜੀ ਟ੍ਰੇਨ ਹੈ ਲਾਈਨ ਨਜ਼ਰ ਆ ਰਹੀ ਹੈ, ਜਾਂਦੀ ਸੀ ਇੰਡੀਆ। ਤੇ ਇਹ ਸਾਈਡ ਜਿਹੜੀ ਹੈ ਨਾ, ਇਹ ਲਾਹੌਰ ਵਾਲੀ ਸਾਈਡ ਨੂੰ। ਤੇ ਹੁਣ ਮੈਂ ਤੁਹਾਨੂੰ ਚੈੱਕ ਕਰਾਉਣਾ ਕਿ ਇੰਡੀਆ ਵਾਲੀ ਟ੍ਰੇਨ ਜਿਹੜੀ ਹੈ ਨਾ ਉਹ ਕਿੱਧਰ ਨੂੰ ਜਾਂਦੀ ਸੀ, ਉਹ ਲਾਈਨ ਅੱਜ ਵੀ ਮੌਜੂਦ ਹੈ ਕਿ ਨਹੀਂ। ਲੇਕਿਨ ਇਹ ਦੇਖੋ ਜੀ, ਉਦੋਂ ਸਟੀਮ ਇੰਜਨ ਚੱਲਦਾ ਹੁੰਦਾ ਸੀ, ਉਹਦੇ 'ਚ ਪਾਣੀ ਭਰਨ ਵਾਲਾ ਪੰਪ ਅੱਜ ਵੀ ਮੌਜੂਦ ਹੈ। ਇਹ ਟੈਂਕੀ, ਇਹ ਜਿੱਥੋਂ ਪਾਣੀ ਇਸਤੇਮਾਲ ਹੁੰਦਾ ਸੀ ਰੇਲਵੇ ਦਾ, ਤੇ ਇਹ ਜਨਾਬ ਉਹ ਚੀਜ਼ਾਂ ਅੱਜ ਵੀ ਇੱਥੇ ਮੌਜੂਦ ਨੇ। ਤੇ ਇਹ ਉਹ ਪਲੇਟਫਾਰਮ
ਇਹੋ ਉੱਤੇ ਪੁਰਾਣਾ ਲਿਖਿਆ, ਪਹਿਲੇ ਇੱਥੇ ਹਿੰਦੀ 'ਚ ਵੀ ਲਿਖਿਆ ਹੁੰਦਾ ਸੀ ਤੇ ਹੁਣ ਇੰਗਲਿਸ਼ ਤੇ ਉਰਦੂ ਰਹਿ ਗਿਆ। ਮੁਸਾਫਰਖਾਨਿਆਂ ਦੇ ਉੱਤੇ ਜਿਹੜਾ ਲਿਖਿਆ ਪਲੇਟਫਾਰਮ ਤੇ, ਯਾਦਾਂ ਜੀ। ਇਹ ਦੇਖੋ ਜਨਾਬ, ਹਰ ਪਾਸੇ ਵੀਰਾਨੀ। ਇਹ ਜਨਾਬ ਚੈੱਕ ਕਰੋ, ਫਾਟਕ ਬੰਦ ਕਰਨ ਵਾਲੇ ਦਾ ਕਮਰਾ ਹੈਗਾ। ਇਹ ਫਾਟਕ ਹੈਗਾ ਰੇਲਵੇ ਫਾਟਕ, ਤੇ ਇਹ ਉਹਦਾ ਕਮਰਾ ਹੈ, ਅੱਜ ਵੀ ਮੌਜੂਦ। ਤੇ ਇਹ ਜਨਾਬ ਰੇਲਵੇ ਕ੍ਰਾਸਿੰਗ ਤੇ ਪਿੱਛੇ ਉਹ ਲੱਗੀ ਹੈ ਜੀ ਕੋਠੀ, ਜਿਹਦੇ ਵਿੱਚ ਸਿਗਨਲ ਕਰਨ ਵਾਲਾ, ਡਾਊਨ ਕਰਨ ਵਾਲਾ ਤੇ ਘੰਟੇ ਚੇਂਜ ਕਰਨ ਵਾਲਾ ਸਾਰਾ ਸਿਸਟਮ ਲੱਗਾ। ਇੱਧਰ ਨੂੰ ਟ੍ਰੇਨ ਜਾਂਦੀ ਹੁੰਦੀ ਸੀ ਇੰਡੀਆ। ਫਾਟਕ ਕ੍ਰਾਸ ਕਰਕੇ ਤੁਹਾਨੂੰ ਮੈਂ ਵਿਖਾਉਣ ਲੱਗਿਆ ਲਾਈਨ ਕਿੱਥੋਂ ਤੱਕ ਜਾ ਰਹੀ ਹੈ। ਇਹ ਇੰਡੀਆ ਵਾਲੀ ਸਾਈਡ ਨੂੰ ਮੇਰਾ ਮੂਵ ਹੋ ਗਿਆ, ਬਾਰਡਰ ਵਾਲੀ ਸਾਈਡ। ਇੱਥੇ ਕਾਫੀ ਜ਼ਿਆਦਾ ਦੇਖੋ ਤੁਸੀਂ ਲਾਈਨਾਂ ਨੇ। ਇੱਥੋਂ ਸਾਬਤ ਹੁੰਦਾ ਕਿ ਬਹੁਤ ਵੱਡਾ ਜੰਕਸ਼ਨ ਸੀ। ਇਹ ਵੱਡੀ ਕੋਠੀ ਜਿਹੜੀ ਹੈ ਨਾ ਵੱਡਿਆਂ ਸਟੇਸ਼ਨਾਂ 'ਤੇ ਬਣਾਈ ਜਾਂਦੀ ਸੀ, ਜਿਹੜੀ ਇੱਥੇ ਕਸੂਰ ਵੀ ਬਣਾਈ ਗਈ ਸੀ, ਕਿਉਂਕਿ ਕਸੂਰ ਬਹੁਤ ਵੱਡਾ ਹੱਬ ਸੀ। ਚੈੱਕ ਕਰੋ ਇਹਦਾ ਸਿਸਟਮ ਸਾਰਾ, ਸਭ ਕੁਝ ਉੱਥੇ ਮੌਜੂਦ ਹੈ। ਲੇਕਿਨ ਹੁਣ ਜਿਹੜੀ ਸਾਈਡ ਨੂੰ ਮੈਂ ਜਾ ਰਿਹਾ, ਸਮਝੋ ਕਿ ਟ੍ਰੇਨ ਇੰਡੀਆ ਨੂੰ ਜਾ ਰਹੀ ਹੈ। ਇਹ ਦੇਖੋ ਨਾ, ਇੱਥੇ ਦੋ ਲਾਈਨਾਂ ਆ ਕੇ ਹੋ ਜਾਂਦੀਆਂ ਨੇ ਬਸ। ਤੇ ਇਹ ਮੇਰੇ ਰਾਈਟ ਸਾਈਡ 'ਤੇ ਜਿਹੜੀ ਲਾਈਨ ਹੈ, ਇਹ ਜਾਂਦੀ ਹੁੰਦੀ ਸੀ ਦਿੱਲੀ, ਤੇ ਲੈਫਟ ਸਾਈਡ ਵਾਲੀ ਅੰਮ੍ਰਿਤਸਰ। ਇਹ ਚੈੱਕ ਕਰੋ, ਇਹ ਲਾਈਨ ਜਿਹੜੀ ਦਿੱਲੀ ਬੰਬੇ ਨੂੰ ਜਾਂਦੀ ਹੁੰਦੀ ਸੀ, ਪੰਜਾਬ ਐਕਸਪ੍ਰੈਸ ਚੱਲਦੀ ਹੁੰਦੀ ਸੀ ਤੇ ਪਿਸ਼ਾਵਰ ਜਾਂਦੀ ਹੁੰਦੀ ਸੀ ਐਸ ਪਟਰੀ ਤੇ ਅੱਜ ਵੇਖੋ ਜੀ ਇੱਥੇ ਨਾਮੋ ਨਿਸ਼ਾਨ ਕੋਈ ਨਹੀਂ। ਤੇ ਜਿਹੜੀ ਲੈਫਟ ਸਾਈਡ 'ਤੇ ਪਟਰੀ, ਦੂਸਰੀ ਸਾਈਡ 'ਤੇ ਉਹ ਜਿੱਥੇ ਦੋ ਬਜ਼ੁਰਗ ਬੈਠੇ ਨੇ, ਉਹ ਜਾਂਦੀ ਹੁੰਦੀ ਸੀ ਖੇਮਕਰਨ। ਉਸ ਤੋਂ ਬਾਅਦ ਫਿਰ ਉੱਥੋਂ ਵਿੱਚੋਂ ਦੀ ਜਿੰਨੇ ਸਟੇਸ਼ਨ ਆਉਂਦੇ ਸਨ ਤੇ ਅੰਮ੍ਰਿਤਸਰ। ਹੁਣ ਰਾਈਟ ਸਾਈਡ 'ਤੇ ਕਬਰਸਤਾਨ ਬਣ ਚੁੱਕਿਆ ਤੇ ਬਿਲਕੁਲ ਸਾਹਮਣੇ ਹੁਣ ਵੇਖਦੇ ਹਾਂ, ਲੱਗਦਾ ਕਿ ਬਸ ਇੱਥੋਂ ਤੱਕ ਹੀ ਜਿਹੜੀ ਨਾ ਟ੍ਰੇਨ ਦੀ ਪਟੜੀ ਰਹਿ ਗਈ ਹੈ। ਇਹ ਟ੍ਰੇਨ ਜਾਂਦੀ ਸੀ ਜਿੱਥੇ ਮੈਂ ਚੱਲ ਰਿਹਾ, ਜਿਹੜੀ ਪਟੜੀ 'ਤੇ ਹੁਸੈਨੀ ਵਾਲਾ। ਉਹ ਸਟੇਸ਼ਨ ਇੰਡੀਆ ਦੇ ਵਿੱਚ ਬਾਰਡਰ 'ਤੇ, ਉਹਦਾ ਪਹਿਲਾ ਨਾਮ ਹੁੰਦਾ ਸੀ ਗੁਲਾਮ ਹੁਸੈਨ ਵਾਲਾ, ਲੇਕਿਨ ਹੁਣ ਉਹਦਾ ਨਾਂ ਰੱਖਦਾ ਹੁਸੈਨੀ ਵਾਲਾ। ਤੇ ਇਹ ਉਹ ਹੁਸੈਨੀ ਵਾਲਾ ਵਾਲੀ ਟ੍ਰੇਨ ਜਿਹੜੀ ਨਾ ਇੱਥੇ ਆ ਕੇ ਬੰਦ ਹੋ ਜਾਂਦੀ ਹੈ। ਇਹ ਲਾਈਨ ਦੇ ਅੱਗੇ ਕੋਈ ਚੱਕਰ ਨਹੀਂ ਹੈਗਾ। ਤੇ ਇਹ ਜਨਾਬ ਤੁਸੀਂ ਵੇਖੋ ਕਿ ਇੱਥੋਂ ਟ੍ਰੇਨਾਂ ਗੋਲੀ ਦੀ ਸਪੀਡ 'ਤੇ ਜਾਂਦੀਆਂ ਹੋਣੀਆਂ ਨੇ ਮੁਸਾਫਰਾਂ ਨੂੰ ਲੈ ਕੇ ਇੰਡੀਆ, ਤੇ ਉੱਧਰੋਂ ਆਉਂਦੀਆਂ ਹੋਣੀਆਂ ਨੇ। ਤੇ ਇਹ ਅੰਮ੍ਰਿਤਸਰ ਵਾਲੀ ਲਾਈਨ, ਇਹ ਵੀ ਅੱਗੋਂ ਬੰਦ ਹੋ ਚੁੱਕੀ ਹੈ। ਅੰਮ੍ਰਿਤਸਰ ਖੇਮਕਰਨ ਦਾ ਇਲਾਕਾ, ਉਹਦੇ ਵਿੱਚੋਂ ਦੀ ਹੋ ਕੇ। ਤੇ ਇਹ ਜਨਾਬ ਤੁਸੀਂ ਚੈੱਕ ਕਰੋ ਦੋਸਤੋ, ਇਹ ਸਾਰੇ ਸੀਨ ਤੁਹਾਨੂੰ ਖਾਣ ਦਾ ਮਕਸਦ ਇਹ ਵੇ ਕਿ ਜਿਹੜੀਆਂ ਯਾਦਾਂ ਪੁਰਾਣੀਆਂ ਮਾਜ਼ੀ ਦੀਆਂ ਨੇ, ਜਾਂ ਜਿਹੜਾ ਹਿਸਟਰੀ ਹੈ, ਇਸ ਤੋਂ ਪਹਿਲੇ ਕਿ ਇਹ ਚੀਜ਼ਾਂ ਵੀ ਖਤਮ ਹੋ ਜਾਣ, ਲੇਕਿਨ ਉਹਨੂੰ ਕੈਮਰੇ 'ਚ ਮਹਿਫੂਜ਼ ਕਰ ਲਿਆ ਜਾਏ ਦੋਸਤਾਂ ਵਾਸਤੇ। ਤੇ ਇਹ ਕਸੂਰ ਸਟੇਸ਼ਨ, ਇਹ ਫਾਟਕ ਦੇ ਪਿਛਲੇ ਪਾਸੇ ਕਸੂਰ, ਜਿੱਥੇ ਮੈਂ ਆਇਆ ਚੱਲ ਕੇ। ਤੇ ਇੱਥੋਂ ਤੱਕ ਜਨਾਬ ਜਿਹੜੀਆਂ ਇੰਡੀਆ ਜਾਣ ਵਾਲੀਆਂ ਲਾਈਨਾਂ ਨੇ, ਉਹ ਬੰਦ ਹੋ ਜਾਂਦੀਆਂ ਨੇ। ਇਹ ਐਜ ਵਾਹ ਜੀ ਵਾਹ, ਕਿਆ ਜਨਾਬ ਅੰਗਰੇਜ਼ ਦਾ ਬਣਾਇਆ ਨਿਜ਼ਾਮ ਤਾਂ ਅੱਜ ਤਬਾਹ ਹੋ ਚੁੱਕਿਆ। ਪਾਰਟੀਸ਼ਨ ਦੀ ਵਜ੍ਹਾ ਨਾਲ ਲਾਈਨਾਂ ਬੰਦ। ਅੱਛਾ, ਇਹ ਇੱਥੇ ਨਾ ਮੱਝਾਂ ਬੱਝੀਆਂ ਨੇ, ਤੇ ਇਹ ਕਿ ਹੋਰ ਇਹ ਫਾਟਕ ਹੁੰਦਾ ਸੀ ਕੋਈ, ਕਿਉਂਕਿ ਇੱਥੋਂ ਦੀ ਟ੍ਰੇਨ ਜਾਂਦੀ ਹੁੰਦੀ ਸੀ ਨਾ ਇੰਡੀਆ ਵਾਲੀ ਸਾਈਡ 'ਤੇ। ਮੈਂ ਅੱਗੇ ਤੱਕ ਜਾ ਕੇ ਤੁਹਾਨੂੰ ਵਿਖਾਉਣਾ ਕਿ ਅੱਗੇ ਹੈ ਕੀ ਹੈ, ਅੱਗੇ ਵੀ ਕੋਈ ਪਟਰੀ ਹੈ ਕਿ ਨਹੀਂ। ਉੱਤਰ ਕੇ ਨਾ ਰੋਡ ਬੜੇ ਧਿਆਨ ਨਾਲ ਕ੍ਰਾਸ ਕਰਨਾ ਪੈਂਦਾ, ਲੱਤਾਂ 'ਚ ਮੋਟਰਸਾਈਕਲ ਮਾਰ ਦਿੰਦਾ। ਲੋ ਜੀ, ਇਹ ਉਹ ਜਿਹੜਾ ਰਿਮੇਨਿੰਗ ਹਿੱਸਾ, ਉਹ ਗਾਰਡਨ ਨਜ਼ਰ ਆ ਰਹੇ ਨੇ ਕੁਝ। ਇਹਦਾ ਮਤਲਬ ਹੈ ਕਿ ਇੱਥੇ ਵੀ ਹੈ ਪਟਰੀ ਹੈ। ਵੇਖੋ ਇਹ ਗਾਰਡਰ ਪੇ ਜੀ, ਇਹ 1910 'ਚ ਵਿਛੇ ਸਨ। 1910 ਦੇ ਵਿੱਚ ਇਹ ਗਾਰਡਰ ਇੱਥੇ ਪਾਏ ਗਏ ਸਨ। ਮੋਟੀ ਗਈ ਦਾ ਗਾਰਡਰ ਸੀ, ਕਿਉਂਕਿ ਨਾਨ ਸਟਾਪ ਤੇ ਤੇਜ਼ ਰਫ਼ਤਾਰ ਟ੍ਰੇਨਾਂ ਚੱਲਦੀਆਂ ਸਨ, ਸਮਾਨ ਬੜਾ ਆਉਂਦਾ ਹੁੰਦਾ ਸੀ। ਖੱਤਰੀ ਇੱਥੇ ਬਹੁਤ ਜ਼ਿਆਦਾ ਹੁੰਦੇ ਸਨ। ਉਹ ਫਿਰ ਇੰਡੀਆ ਦੇ ਜੋ ਸਮਾਨ ਅੰਮ੍ਰਿਤਸਰ, ਦਿੱਲੀ ਤੋਂ ਇੱਥੇ ਆਉਂਦਾ ਹੁੰਦਾ ਸੀ, ਉਹ ਫਿਰ ਵੇਚਦੇ ਹੁੰਦੇ ਸਨ, ਕਾਰੋਬਾਰ ਕਰਦੇ ਹੁੰਦੇ ਸਨ। ਇਹ ਜੀ ਪਟਰੀ ਜਾ ਰਹੀ ਹੈ, ਵੇਖਣੇ ਵਾਲਾ ਕਿੱਥੋਂ ਤੱਕ ਜਾਂਦੀ ਹੈ ਜੀ, ਲੱਗਦਾ ਮੁੱਕ ਗਈ ਹੈ। ਇਹ ਜਨਾਬ ਇੱਥੇ ਇਹ ਫੇਰ ਥੋੜ੍ਹੀ ਜਿਹੀ ਨਜ਼ਰ ਆਈ ਹੈ। ਇਹ ਪਟਰੀ ਪਤਾ ਨਹੀਂ ਇਹ ਵੀ ਹੁਣ ਕਿਦੋਂ ਕੋ ਪੁੱਟ ਕੇ ਲੈ ਜੇ ਸਮਾਨ। ਇਹ ਦੇਖੋ ਜਨਾਬ,
ਲੋਹੇ ਦੇ ਫੱਟੇ ਪਾਏ ਨੇ ਥੱਲੇ ਤੇ ਜ਼ੰਗ ਲੱਗ ਗਿਆ, ਜ਼ੰਗ ਆਲੂਦਾ ਪਟਰੀ ਹੋ ਚੁੱਕੀ ਹੈ। ਤੇ ਕਿਸੇ ਦੌਰ ਦੇ ਵਿੱਚ ਬਿਹਤਰੀਨ ਔਰ ਆਲੀਸ਼ਾਨ ਸਾਰਾ ਰੇਲਵੇ ਦਾ ਸਿਸਟਮ ਸੀ। ਹੁਣ ਖੁਰਲੀਆਂ ਪਈਆਂ ਨੇ ਵਿੱਚ, ਤੇ ਇਹਦੇ ਵਿੱਚ 4 ਹਵੇਲੀਆਂ ਬਣੀਆਂ ਨੇ, ਲੋਕਾਂ ਨੇ ਘਰਾਂ ਦੇ ਵਿੱਚ ਜਾਨਵਰ ਰੱਖੇ ਨੇ। ਤੇ ਇਹ ਉਹ ਰੇਲ ਦੀ ਪਟਰੀ ਬਿਹਤਰੀਨ ਉਹਨਾਂ ਵਾਸਤੇ ਇੱਕ ਬਾੜਾ ਹੈ ਜਾਨਵਰਾਂ ਦਾ। ਲਓ ਜੀ, ਮੈਂ ਹੌਲੀ ਹੌਲੀ ਪਤਾ ਨਹੀਂ ਕਿੱਥੇ ਕੋ ਆ ਗਿਆ ਵਾਂ, ਸਿਰਫ ਇਹੀ ਵੇਖਣਾ ਕਿ ਪਟਰੀ ਜਾਂਦੀ ਕਿੱਥੋਂ ਤੱਕ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਅੱਗੇ ਪਟਰੀ ਕਦੀ ਹੋਏਗੀ, ਕਿਉਂਕਿ ਉਹ ਸਾਹਮਣੇ ਦੀਵਾਰਾਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਨੇ। ਤੇ ਇਹਦੇ ਥੱਲੇ ਜਿੱਥੇ ਮੈਂ ਚੱਲ ਰਿਹਾ, ਪਟਰੀ ਇਹਦੇ ਥੱਲੇ ਆ ਗਈ ਹੈ। ਲਓ ਜੀ, ਵਾਕਈ ਕੰਮ ਮੁੱਕ ਗਿਆ ਜੇ। ਇਹ ਜੇ ਪਿਆ ਦਾ ਕਸੂਰ ਤੋਂ ਜਿਹੜਾ ਰੇਲ ਦਾ ਸਿਸਟਮ ਇੰਡੀਆ ਨੂੰ ਮਿਲਾਉਂਦਾ ਸੀ, ਇਹ ਐਜ ਖਤਮ। ਤੇ ਅੱਗੇ ਕੁਛ ਵੀ ਨਾ ਅੱਗੇ ਆਬਾਦੀ, ਨਹੀਂ ਤੇ ਇੱਥੇ ਜਨਾਬ ਮਜਾਲ ਸੀ ਕਿਸੇ ਦੀ ਕੋਈ ਚੀਜ਼ ਫੜਕ ਸਕੇ। ਲਓ ਜੀ ਦੋਸਤੋ, ਕਸੂਰ ਬਿਲਕੁਲ ਪਿੱਛੇ ਸਟੇਸ਼ਨ ਹੈਗਾ, ਜਿਹੜਾ ਖੰਭਾ ਨਜ਼ਰ ਆ ਰਿਹਾ ਨਾ, ਉਹ ਕਸੂਰ ਸਟੇਸ਼ਨ ਹੈ। ਤੇ ਮੈਂ ਵੇਖਣ ਸਿਰਫ ਆਇਆ ਵਾਂ ਕਿ ਇਹ ਜਿਹੜੀ ਇੰਡੀਆ ਵਾਲੀ, ਜਿਹੜੇ ਸਾਡੇ ਬਜ਼ੁਰਗ ਉਦੋਂ ਇੰਡੀਆ ਜਾਂਦੇ ਹੁੰਦੇ ਸਨ, ਖਾ ਕਿਸੇ ਵੀ ਧਰਮ ਨਾਲ ਉਹਨਾਂ ਦਾ ਤਾਲੁਕ ਸੀ, ਤੇ ਜਾਂ ਉੱਧਰੋਂ ਇੱਧਰ ਆਉਂਦੇ ਹੁੰਦੇ ਸਨ ਲਹਿੰਦੇ ਚੜ੍ਹਦੇ ਪੰਜਾਬ 'ਚ, ਉਹ ਪਟਰੀਆਂ ਅੱਜ ਕੇ ਸਾਲ ਦੇ ਵਿੱਚ ਨੇ। ਤੇ ਇਹ ਜੇ ਪਈਆਂ ਜਨਾਬ 75 ਵਰਿਆਂ ਤੋਂ ਬੰਦ ਆ ਜੇ ਸਾਰਾ ਸਿਸਟਮ ਇੱਥੇ ਪਿਆ। ਵੇਖੋ ਜੀ, ਇਹ ਹੋਣਾ ਤਾਂ ਚਾਹੀਦਾ ਸੀ ਨਾ ਕਿ ਪਟਰੀਆਂ ਮਜ਼ੀਦ ਆਬਾਦ ਹੁੰਦੀਆਂ, ਬਲਕਿ ਜ਼ਿਆਦਾ ਵੇਚਦੀਆਂ। ਜਿਨ੍ਹਾਂ ਇਲਾਕਿਆਂ 'ਚ ਟ੍ਰੇਨਾਂ ਨਹੀਂ, ਅੱਜ ਦੀ ਜ਼ਰੂਰਤ ਦੇ ਮੁਤਾਬਕ ਉਹਨਾਂ ਇਲਾਕਿਆਂ 'ਚ ਵੀ ਟ੍ਰੇਨ ਦੀ ਸਰਵਿਸ ਹੁੰਦੀ, ਲੇਕਿਨ ਇਹ ਤਬਾਹੀ ਕੰਮ ਹੋਇਆ। ਕਸੂਰ ਰੇਲਵੇ ਸਟੇਸ਼ਨ ਤੋਂ ਤੁਹਾਨੂੰ ਮੈਂ ਜਿਹੜੇ ਨੇ ਮਨਾਜ਼ਰ ਵਿਖਾ ਲਿਆ ਵਾਂ। ਬੈਰੂਨੀ ਮੰਜ਼ਰ ਕਸੂਰ ਸਟੇਸ਼ਨ ਦੀ ਜਿਹੜੀ ਇਮਾਰਤ ਹੈ, ਖੂਬਸੂਰਤ ਇਮਾਰਤ, ਅੱਜ ਵੀ ਬਹੁਤ ਅੱਛੀ ਹਾਲਤ 'ਚ ਮੌਜੂਦ ਹੈ। ਮੇਰੇ ਰਾਈਟ ਸਾਈਡ 'ਤੇ ਰੇਲ ਬਾਜ਼ਾਰ ਹੈ, ਉੱਥੋਂ ਸਿੱਧੇ ਆ ਕੇ ਤੇ ਫਿਰ ਤੁਸੀਂ ਇਹ ਸਾਹਮਣੇ ਜਿਹੜਾ ਕਮਰਾ ਨਜ਼ਰ ਆ ਰਿਹਾ, ਇੱਥੇ ਮੌਜੂਦਾ ਰਿਜ਼ਰਵੇਸ਼ਨ ਸੈਂਟਰ ਹੈ, ਟਿਕਟ ਘਰ ਹੈ, ਤੁਹਾਨੂੰ ਵਿਖਾਲਦੇ ਆ। ਇਹ ਹੋਈ ਪੁਰਾਣੀ ਬਿਲਡਿੰਗ ਬਣੀ, ਬਹੁਤ ਵੱਡਾ ਕਸੂਰ ਸਟੇਸ਼ਨ ਬਣਾਇਆ ਗਿਆ ਸੀ, ਕਿਉਂਕਿ ਇਹ ਮਸਰੂਫ ਤਰੀਨ ਜੰਕਸ਼ਨ ਸੀ। ਤੇ ਇਹ ਜਨਾਬ ਅਸੀਂ ਆ ਗਏ, ਇਹਦੇ ਜਿਹੜਾ ਮੇਨ ਟਿਕਟ ਘਰ ਹੈ, ਇਹ ਲਿਖਿਆ ਜੀ ਹੈ ਬਾਹਰ ਬੁਕਿੰਗ ਆਫਿਸ। ਟ੍ਰੇਨ ਇੱਕ ਚੱਲਦੀ ਹੈ, ਬੁਕਿੰਗ ਹੁਣ ਪਤਾ ਨਹੀਂ ਕਿੱਦਾਂ ਨੂੰ ਜਾਂਦੀ ਹੈ। ਤੇ ਟਾਈਮ ਟੇਬਲ 37 ਫਰੀਦ ਐਕਸਪ੍ਰੈਸ ਡਾਊਨ ਕਰਾਚੀ, ਸਿਰਫ ਜਿਹੜੀ ਹੈਗੀ ਨਾ ਫਰੀਦ ਐਕਸਪ੍ਰੈਸ ਬਾਬਾ ਫਰੀਦ, ਉਹ ਚੱਲਦੀ ਹੈ। ਤੇ ਇਹ ਵੀ ਇੱਕ ਟਿਕਟ ਘਰ ਹੁੰਦਾ ਸੀ ਜਦੋਂ ਮੁਸਾਫਰ ਜ਼ਿਆਦਾ ਹੁੰਦੇ ਸਨ, ਲੇਕਿਨ ਅੱਜ ਕੱਲ੍ਹ ਇਹ ਬੰਦ ਪਿਆ। ਤੇ ਇਹ ਇਹਦਾ ਪਲੇਟਫਾਰਮ ਅੱਗੇ ਜਿਹੜਾ ਤੁਹਾਨੂੰ ਮੈਂ ਸ਼ੁਰੂ 'ਚ ਵਿਖਾਇਆ, ਉਹ ਪਲੇਟਫਾਰਮ ਇਹ ਹੀ ਸੀ, ਲੇਕਿਨ ਉਹ ਇਮਾਰਤ ਦੂਸਰੀ ਹੈ, ਜਿਹੜੀ ਬਹੁਤ ਤਾਰੀਖੀ ਇਮਾਰਤ ਹੈ, ਜਿੱਥੋਂ ਇੰਡੀਆ ਨੂੰ ਜਾਣ ਵਾਸਤੇ ਮੁਸਾਫਰ ਬੁਕਿੰਗ ਕਰਵਾਉਂਦੇ ਹੁੰਦੇ ਸਨ। ਤੇ ਇਹ ਉਹਦੇ ਨਾਲ ਹੀ ਬਿਲਕੁਲ ਦੂਸਰੀ, ਇੱਥੇ ਦਫ਼ਤਰ ਨੇ ਜ਼ਿਆਦਾ, ਉਹ ਮੁਸਾਫਰਖਾਨਾ ਸੀ, ਲੇਕਿਨ ਇਹ ਦਫ਼ਤਰਾਂ ਦਾ ਇਲਾਕਾ। ਇਹ ਤੁਹਾਨੂੰ ਵਿਖਾਲਣਾ, ਇਹ ਜਨਾਬ ਚੈੱਕ ਕਰੋ, ਕਸੂਰ ਜੰਕਸ਼ਨ, ਬਾਹਰ ਜਾਣੇ ਦਾ ਰਸਤਾ, ਉੱਤੇ ਝੰਡਾ ਲੱਗਿਆ ਪਾਕਿਸਤਾਨ ਦਾ। ਤੇ ਇਹ ਇਹਦੀ ਇਮਾਰਤ ਚੈੱਕ ਕਰੋ ਜਨਾਬ, ਸਾਰਾ ਕੁਝ ਉੱਥੇ ਹੀ ਰਹਿ ਗਿਆ, ਲੇਕਿਨ ਉਹ ਟ੍ਰੇਨਾਂ, ਉਹ ਮੁਸਾਫਰ ਨਹੀਂ ਰਹੇ ਜਿਹੜੇ 1910 ਦੇ ਵਿੱਚ ਜਾਂ ਉਸ ਤੋਂ ਬਾਅਦ 1947 ਤੱਕ ਇਹਨੂੰ ਯੂਜ਼ ਕਰਦੇ ਆਏ ਨੇ। ਤੇ ਲਓ ਜੀ ਦੋਸਤੋ, ਐਸੀ ਅੱਜ ਦੀ ਵੀਡੀਓ, ਉਮੀਦ ਹੈ ਤੁਹਾਨੂੰ ਪਸੰਦ ਆਈ ਹੋਏਗੀ। ਮਜ਼ੀਦ ਵੀਡੀਓਜ਼ ਲਈ ਦੇਖते रहो मीडिया टॉप। अल्लाह हाफिज़।